ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਜੀ ਉਹਦੇ ਵਿੱਚ ਜੋ ਮੈਂ ਸਮਝਦਾ ਉਹ ਇਹ ਹੈ ਕਿ ਵੀ ਸਪੈਸ਼ਲੀ ਜਿਵੇਂ ਸਿੱਖਾਂ ਨੂੰ ਹੀ ਐਡਰੈਸ ਕੀਤਾ ਗਿਆ। ਪਹਿਲਾਂ ਵੀ ਮੋਦੀ ਨੇ ਸਿੱਖਾਂ ਨੂੰ ਹੀ ਐਡਰੈਸ ਕੀਤਾ ਸੀ। ਇੱਕ ਵਾਰੀ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਸੀ, ਫਿਰ ਇੱਕ ਬੁੱਕਲੈਟ ਛਾਪੀ ਸੀ ਇਹਨਾਂ ਨੇ ਕਿ ਸਿੱਖਾਂ ਦੇ ਕੀ ਸੰਬੰਧ ਹੈਗੇ ਆ ਮੋਦੀ ਨਾਲ। ਜਿਹੜੀ ਫਾਈਟਿੰਗ ਫੋਰਸ ਆ ਭਾਰਤ ਦੀ ਉਹ ਜ਼ਿਆਦਾ ਇਹਦੇ 'ਚ ਰਿਕਰੂਟ ਹੁੰਦੀ ਹੈ। ਸਿੱਖ ਇੱਕ ਮੇਜਰ ਫਾਈਟਿੰਗ ਫੋਰਸ ਹੈਗੇ ਆ ਇੰਡੀਅਨ ਆਰਮੀ ਦੇ ਵਿੱਚ। ਜੇ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਜਾਟਾਂ 'ਚ ਤੇ ਸਿੱਖਾਂ 'ਚ ਕੋਈ ਡਿਸੈਂਸ਼ਨ ਕ੍ਰੀਏਟ ਹੁੰਦੀ ਹੈ ਤਾਂ ਉਹ ਪ੍ਰੋਬਲਮ ਆਉਂਦੀ ਹੈ। ਕਿ ਲੋਕ ਰੁੱਸੇ ਹੋਣ ਜਾਂ ਇੱਥੇ ਡਿਸਸੈਟਿਸਫੈਕਸ਼ਨ ਹੋਵੇ ਜਾਂ ਇੱਥੇ ਕੱਲ੍ਹ ਨੂੰ ਕੋਈ ਮਿਲੀਟੈਂਸੀ ਆਉਣ ਦਾ ਖਤਰਾ ਹੋਵੇ। ਮਿਲੀਟੈਂਸੀ ਵੀ ਦੂਰ ਦੀ ਗੱਲ ਰਹੀ ਗੱਲ ਕਿ ਇੱਥੋਂ ਜੇ ਲੋਕ ਹੀ ਸਾਥ ਨਾ ਦੇ ਰਹੇ ਹੋਣ ਤਾਂ ਵੱਡੀ ਲੜਾਈ ਭਾਰਤ ਲੜ ਨਹੀਂ ਸਕਦਾ, ਡਿਫੈਂਡ ਵੀ ਨਹੀਂ ਕਰ ਸਕਦਾ, ਅਗਾਂਹ ਓਫੈਂਸਿਵ ਵੀ ਨਹੀਂ ਕਰ ਸਕਦਾ, ਨਾ ਚੀਨ ਦੇ ਅਗੇਂਸਟ ਤੇ ਨਾ ਪਾਕਿਸਤਾਨ ਦੇ ਅਗੇਂਸਟ। ਗਵਰਨਮੈਂਟ ਜਿਹੜੀ ਆ ਨਹੀਂ ਸਹਿਲ ਰਹੀ, ਪਰ ਉੱਧਰੋਂ ਚਾਈਨਾ ਅਸਰਟ ਕਰਨਾ ਸ਼ੁਰੂ ਕਰਦਾ ਆ। ਯੂਕੇ 'ਚ ਰੈਫਰੈਂਡਮ ਹੋਣ ਦੀਆਂ ਲਾਈਨਾਂ ਲੱਗਦੀਆਂ ਨੇ ਅਤੇ ਇੱਥੇ ਗਵਰਨਮੈਂਟ ਜਿਹੜੀ ਆ ਉਹ ਹਿਲਜੁਲ ਸ਼ੁਰੂ ਕਰ ਦਿੰਦੀ ਆ। ਤਾਂ ਜਿਹੜੀ ਇਹ ਜੀਓ ਪੋਲੀਟੀਕਲ ਫੈਕਟਰਸ ਨੇ ਇਹ ਤਾਂ ਆਉਂਦੇ ਦਿਨਾਂ 'ਚ ਹੀ ਲੱਗ ਰਿਹਾ ਵੀ ਜਿਹੜਾ ਏਸ਼ੀਆ ਦਾ ਇਹ ਰੀਜਨ ਆ ਇਹ ਟੈਂਸ ਰਹਿਣ ਵਾਲਾ, ਕਿਉਂਕਿ ਇੱਥੇ ਬੜੀਆਂ ਐਸਪੀਰੇਸ਼ਨਸ ਨੇ ਇੱਕ ਸਟੇਟਸ ਦੀਆਂ, ਅਤੇ ਉਹਦੇ ਵਿੱਚ ਜਿੱਥੇ ਸਿੱਖ ਬੈਠੇ ਆ ਤਾਂ ਸਿੱਖਾਂ ਦੀ ਕਿੰਨੀ ਕੁ ਇੰਪੋਰਟੈਂਸ ਆ ਅਤੇ ਸਿੱਖਾਂ ਦੇ ਜਿਹੜੇ ਪੋਲੀਟੀਕਲ ਇਸ਼ੂਜ਼ ਨੇ ਉਹ ਸੋਰਟ ਆਊਟ ਹੋਣ ਦੀ ਕੋਈ ਸੰਭਾਵਨਾ ਹੈ ਇਸ ਟੈਂਸ਼ਨ 'ਚੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਭਾਰਤ ਸਰਕਾਰ ਵੱਲੋਂ 3 ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ 'ਤੇ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਨੇ, ਵੱਖੋ ਵੱਖ ਤਰ੍ਹਾਂ ਦੇ ਐਨਾਲਿਸਿਸ ਕੀਤੇ ਜਾ ਰਹੇ ਨੇ, ਅਤੇ ਅੱਜ ਅਸੀਂ ਵੀ ਇੱਕ ਖਾਸ ਵਿਸ਼ੇ ਦੇ ਉੱਤੇ ਜਾਂ ਇਸ ਕਿਸਾਨ ਸੰਘਰਸ਼ ਤੋਂ ਦੇ ਇੱਕ ਖਾਸ ਪਹਿਲੂ ਬਾਰੇ ਵਿਚਾਰ ਚਰਚਾ ਕਰਨ ਦੇ ਲਈ ਸਰਦਾਰ ਅਜੇਪਾਲ ਸਿੰਘ ਹੋਰਾਂ ਕੋਲ ਪਹੁੰਚੇ ਹਾਂ, ਜੋ ਕਿ ਜੀਓ ਪੋਲੀਟਿਕਸ ਦੇ ਮਾਹਰ ਨੇ, ਅਤੇ ਉਹਨਾਂ ਦੇ ਨਾਲ ਅੱਜ ਅਸੀਂ ਜੀਓ ਪੋਲੀਟੀਕਲ ਇੰਪਲੀਕੇਸ਼ਨਸ ਨੇ ਜਿਹੜੀਆਂ ਫਾਰਮਿੰਗ ਸਟਰਗਲ ਦੀਆਂ ਜਾਂ ਫਾਰਮਰ ਐਜੀਟੇਸ਼ਨ ਦੀਆਂ, ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਮੈਂ ਸਰਦਾਰ ਅਜੇਪਾਲ ਸਿੰਘ ਜੀ ਹੋਰਾਂ ਨੂੰ ਜੀ ਆਇਆਂ ਨੂੰ ਕਹਿੰਦਾ TV84 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜੇਪਾਲ ਸਿੰਘ ਜੀ, ਜਿਹੜਾ ਇਹ ਫੈਸਲਾ ਹੋਇਆ, ਇਹ ਨਰਿੰਦਰ ਮੋਦੀ ਦਾ ਜਿਹੜਾ ਉਹ ਸਟਾਈਲ ਆ ਸ਼ੌਕ ਦੇਣ ਵਾਲਾ ਕਿ ਇੱਕੋ ਦਮ ਆਉਣਾ ਅਤੇ ਕੋਈ ਵੱਡਾ ਐਲਾਨ ਕਰ ਦੇਣਾ, ਉਸੇ ਸਟਾਈਲ ਦੇ ਵਿੱਚ ਇਹ ਐਲਾਨ ਕੀਤਾ ਗਿਆ 3 ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ। ਅਤੇ ਇਸ ਐਲਾਨ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜਾ ਫਾਰਮਰ ਯੂਨੀਅਨਸ ਵੀ ਸੀ ਜਿਹੜੀਆਂ, ਉਹਨਾਂ ਨੂੰ ਵੀ ਸਮਝ ਨਹੀਂ ਲੱਗੀ ਵੀ ਕੀ ਰਿਐਕਸ਼ਨ ਦਿੱਤਾ ਜਾਵੇ। ਉਹ ਇੱਕ ਤਰ੍ਹਾਂ ਦੇ ਨਾਲ ਜਿਵੇਂ ਪੋਜ਼ ਹੋ ਜਾਂਦਾ, ਸਟੈਂਡ ਸਟਿਲ ਹੋ ਜਾਣਾ, ਉਹ ਸਿਚੁਏਸ਼ਨ ਬਣ ਗਈ। ਅਤੇ ਸਿੱਖਾਂ ਦੇ ਵਿੱਚ ਇੱਕ ਵੱਡੀ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਦੇਖੀ ਗਈ ਕਿ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ 'ਤੇ ਇਸ ਤਰ੍ਹਾਂ ਦਾ ਜਿਹੜਾ ਫੈਸਲਾ ਆਉਣਾ, ਅਤੇ ਜਿਹੜਾ ਬਾਹਰੀ ਸਾਰਾ ਦਿਖਦਾ ਸਰੂਪ ਆ ਕਿ ਸਾਲ ਤੋਂ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਉਹਦੇ ਦਬਾਅ ਦੇ ਚੱਲਦਿਆਂ ਜਾਂ ਉਹਦਾ ਜਿਹੜਾ ਉਹ ਸ਼ਿੱਦਤ ਨਾਲ ਲੜਿਆ ਗਿਆ, ਉਹਦੇ ਚੱਲਦਿਆਂ ਇਹ ਮੋਦੀ ਸਰਕਾਰ ਨੂੰ ਝੁਕਣਾ ਪਿਆ। ਪਰ ਇਸ ਤੋਂ ਬਿਨਾਂ ਵੀ ਪਰਦੇ ਦੇ ਪਿੱਛੇ ਵੀ ਬੜਾ ਕੁਛ ਚੱਲ ਰਿਹਾ ਹੁੰਦਾ ਪੋਲੀਟਿਕਸ 'ਚ। ਤਾਂ ਜਿਹੜੇ ਹੋਰ ਕੀ ਤੁਹਾਨੂੰ ਰੀਜ਼ਨਸ ਲੱਗ ਰਹੇ ਆ, ਖਾਸ ਕਰਕੇ ਜੀਓ ਪੋਲੀਟਿਕਸ ਦੀ ਗੱਲ ਕਰੀਏ ਵੀ ਜਿਹਦੇ ਕਰਕੇ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਇਸ ਤਰ੍ਹਾਂ ਇਹਨਾਂ ਕਾਨੂੰਨਾਂ ਤੋਂ ਪਿੱਛੇ ਹਟਣ ਦਾ? ਵੈਸੇ ਤਾਂ ਜੀ ਵੇਖੋ, ਜੋ ਸਟਰਗਲ ਹੋਈ ਆ ਉਹਦਾ ਇਫੈਕਟ ਤਾਂ ਆਪਾਂ ਨਕਾਰ ਨਹੀਂ ਸਕਦੇ ਹੈ ਨਾ। ਜੋ ਜਿਸ ਤਰੀਕੇ ਨਾਲ ਬੈਠੇ ਆ ਜਾਂ ਉਹਦਾ ਵਰਲਡ ਵਾਈਡ ਉਹਦੀ ਗੱਲਾਂ ਬਾਤਾਂ ਹੋ ਰਹੀਆਂ, ਬਟ ਮੋਟੇ ਤੌਰ 'ਤੇ ਮੈਂ ਇਹ ਕਹਿ ਸਕਦਾ ਵੀ ਕਿ 3 ਫੈਕਟਰਸ ਨੇ ਕੰਮ ਕੀਤਾ ਹੈਗਾ, ਬਰੋਡ ਫੈਕਟਰਸ ਨੇ। ਉਹਨਾਂ ਵਿੱਚੋਂ ਇਲੈਕਸ਼ਨਸ ਵਨ ਆਫ ਦਾ ਫੈਕਟਰ ਸੀਗੇ ਕਿ 4-5 ਸਟੇਟਾਂ 'ਚ ਇਲੈਕਸ਼ਨ ਆ, ਤਾਂ ਜੇ ਸਮਝੌਤਾ ਨਹੀਂ ਹੁੰਦਾ, ਜੇ ਕੋਈ ਇਹ ਫਾਰਮ ਲਾਜ਼ ਰਹਿੰਦੇ ਆ ਤਾਂ ਥੋੜ੍ਹਾ ਬਹੁਤ ਅਨਸਰਟਨਟੀ ਆ, ਉਹੀ ਅਨਸਰਟਨਟੀ ਉਦੋਂ ਬਾਅਦ ਹੈਗੀ ਆ। ਸੋ ਇੱਕ ਪੋਜ਼ੀਟਿਵਿਟੀ ਲਿਆਉਣ ਵਾਸਤੇ ਸਮਝ ਲਓ ਉਹ ਕੀਤਾ ਹੋ ਸਕਦਾ ਹੈ। ਬਟ ਯੂਪੀ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਕਿ ਇਹਦਾ ਨੈਗੇਟਿਵ ਅਸਰ ਜ਼ਿਆਦਾ ਹੋ ਸਕਦਾ, ਪੋਜ਼ੀਟਿਵ ਘੱਟ। ਸੋ ਇਲੈਕਸ਼ਨਸ ਦਾ ਜੇ ਓਵਰਆਲ ਇੰਪੈਕਟ ਵੇਖੀਏ ਤਾਂ ਬਹੁਤ ਹੀ ਘੱਟ ਆ। ਮਤਲਬ ਇਲੈਕਸ਼ਨਸ ਇੱਕ ਰੀਜ਼ਨ ਨਹੀਂ ਹੋ ਸਕਦੀ ਜਿਹੜੀ ਜਨਰਲੀ ਆਪਾਂ ਪਰਸੀਵ ਕਰਦੇ ਹਾਂ। ਉਹਦੇ ਇਲਾਵਾ 2 ਫੈਕਟਰਸ ਹੈਗੇ ਆ ਜਿਹੜੇ, ਇੱਕ ਤਾਂ ਜਿਹੜੀ ਇਮੀਡੀਏਟ ਕੌਮਾਂਤਰੀ ਸਿਚੁਏਸ਼ਨ ਜੋ ਡਿਵੈਲਪ ਹੋਈ ਜਾਂ ਭਾਰਤ ਦੇ ਬਾਰਡਰਸ 'ਤੇ ਜੋ ਸਿਚੁਏਸ਼ਨ ਡਿਵੈਲਪ ਹੋਈ ਉਹਦਾ, ਅਤੇ ਦੂਸਰਾ ਜਿਹੜਾ RSS ਦਾ ਲਾਰਜਰ ਓਬਜੈਕਟਿਵ ਹੈਗਾ, ਉਹਦੇ ਆਈਡੀਓਲੋਜੀਕਲ ਰੀਜ਼ਨਸ ਕੀ ਸੀਗੇ। ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਜੀ ਉਹਦੇ ਵਿੱਚ ਜੋ ਮੈਂ ਸਮਝਦਾ ਉਹ ਇਹ ਹੈ ਕਿ ਵੀ ਸਪੈਸ਼ਲੀ ਜਿਵੇਂ ਸਿੱਖਾਂ ਨੂੰ ਹੀ ਐਡਰੈਸ ਕੀਤਾ ਗਿਆ। ਪਹਿਲਾਂ ਵੀ ਮੋਦੀ ਨੇ ਸਿੱਖਾਂ ਨੂੰ ਹੀ ਐਡਰੈਸ ਕੀਤਾ ਸੀ। ਇੱਕ ਵਾਰੀ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਸੀ, ਫਿਰ ਇੱਕ ਬੁੱਕਲੈਟ ਛਾਪੀ ਸੀ ਇਹਨਾਂ ਨੇ ਕਿ ਸਿੱਖਾਂ ਦੇ ਕੀ ਸੰਬੰਧ ਹੈਗੇ ਆ ਮੋਦੀ ਨਾਲ। ਪਰ ਹੁਣ ਸਪੈਸ਼ਲੀ ਤਾਂ ਜੇ ਦੇਖੀਏ ਤਾਂ ਉਹਦੇ ਵਿੱਚ ਇਹ ਹੈ ਕਿ ਵੀ ਚਾਈਨਾ ਦਾ ਜਿਹੜਾ ਦਬਾਅ ਹੈ ਉਹ ਵੱਧਦਾ ਜਾ ਰਿਹਾ, ਅਤੇ ਪਿਛਲੇ 1 ਸਾਲ 'ਚ ਬਹੁਤ ਵਧਿਆ, ਅਤੇ ਹੁਣ ਲੇਟਲੀ ਜਿਹੜਾ ਪਿਛਲੇ
ਇੱਕ ਡੇਢ ਮਹੀਨੇ ਤੋਂ ਤਾਂ ਬਹੁਤ ਜ਼ਿਆਦਾ ਉਹ ਵੱਧ ਰਿਹਾ ਸੀ। ਉਹਨਾਂ ਨੇ ਇੱਕ ਨਵਾਂ ਥੀਏਟਰ ਖੋਲ੍ਹਤਾ ਲਦਾਖ ਤੋਂ ਇਲਾਵਾ, ਅਰੁਣਾਚਲ ਪ੍ਰਦੇਸ਼ ਵਾਲਾ ਖੋਲ੍ਹਤਾ, ਈਵਨ ਉੱਤਰਾਖੰਡ ਦੇ ਵੀ ਕਈ ਏਰੀਆਸ ਦੇ ਵਿੱਚ ਉਹਨਾਂ ਨੇ ਇਨਗ੍ਰੈਸ ਕੀਤੀ ਸੀਗੀ। ਸੋ ਆਲਮੋਸਟ ਸਾਰਾ ਬਾਰਡਰ ਹੀ ਉਹਨਾਂ ਨੇ ਤਕਰੀਬਨ ਖੋਲ੍ਹਤਾ ਹੈਗਾ ਜੀ। ਅਤੇ ਉਹਦੇ ਵਿੱਚ ਇਹ ਹੈ ਕਿ ਪਹਿਲਾਂ ਉਹਨਾਂ ਦਾ ਜਿਹੜਾ ਮੇਨ ਆਬਜੈਕਟਿਵ ਸੀ ਉਹ ਤਾਇਵਾਨ ਹੁੰਦਾ ਸੀ, ਅਤੇ ਸ਼ੀ ਅਤੇ ਬਾਈਡਨ ਦੀ ਜਿਹੜੀ ਟਾਕਸ ਹੋਈਆਂ ਉਦੋਂ ਬਾਅਦ ਤਕਰੀਬਨ ਜਿਹੜਾ ਫਸਟ ਆਬਜੈਕਟਿਵ ਉਹਨਾਂ ਦਾ, ਜਿਹੜਾ ਪ੍ਰਾਇਮਰੀ ਆਬਜੈਕਟਿਵ ਹੈਗਾ, ਉਹ ਭਾਰਤੀ ਬਾਰਡਰ ਬਣ ਗਿਆ ਤਿੱਬਤ, ਕਿਉਂਕਿ ਤਾਇਵਾਨ ਵਾਲੇ ਪਾਸੇ ਉਹਨਾਂ ਨੂੰ ਚੀਨ ਨੂੰ ਰਿਲੀਫ ਮਿਲ ਗਈ ਆ ਕਾਫੀ। ਰਿਲੀਫ ਕਿਵੇਂ ਮਿਲ ਗਈ ਆ? ਬਾਈਡਨ ਅਤੇ ਸ਼ੀ ਦੀ ਜਿਹੜੀ ਟਾਕਸ ਆ ਉਹਦੇ ਵਿੱਚ ਇਹ ਹੋਇਆ ਕਿ ਬਈ ਉਹਨਾਂ ਨੇ ਤਾਇਵਾਨ ਦਾ ਜਿਹੜਾ ਹੈਗਾ ਉਹਦੇ ਤੋਂ ਸਟ੍ਰੈਸ ਆਲਮੋਸਟ ਤਾਇਵਾਨ ਵਨ ਚਾਈਨਾ ਪੋਲਿਸੀ ਨੂੰ ਰਿਟਰੀਟ ਕੀਤਾ ਹੈਗਾ। ਅਮਰੀਕਾ ਨੇ ਕਿ ਅਸੀਂ ਮੰਨਦੇ ਹਾਂ, ਅਤੇ ਉਹ ਸਿਰਫ ਹੁਣ ਇੰਨੀ ਗੱਲ ਰਹਿ ਗਈ ਹੈ ਕਿ ਵੀ ਤਾਇਵਾਨ ਦੇ ਵਿੱਚ ਡੈਮੋਕ੍ਰੇਸੀ ਰਹਿੰਦੀ ਹੈ ਕਿ ਨਹੀਂ ਰਹਿੰਦੀ, ਇੱਥੋਂ ਤੱਕ ਰਹਿ ਗਈ ਹੈ। ਬਟ ਇਹ ਕਹੀਏ ਕਿ ਵੀ ਉਹ ਤਾਇਵਾਨ ਨੂੰ ਉੱਥੇ ਉਹਨੇ ਅਗਰੈਸਿਵ ਹੋਊਗਾ US, ਉਹ ਨਹੀਂ ਹੁਣ ਰਹੂਗਾ ਉੱਥੇ। ਇੱਕ ਡਿਫੈਂਸ ਏਰੀਆ ਉਹਨਾਂ ਦਾ ਜਿਹਨੂੰ A2AD ਏਰੀਆ ਕਹਿੰਦੇ ਹੈਗੇ, ਜਿੱਥੇ ਬਬਲ PLA ਦਾ ਹੈਗਾ, ਉਹਦੇ ਵਿੱਚੋਂ ਅਮਰੀਕਨ ਫੋਰਸਿਸ ਨਹੀਂ ਰਹਿਣਗੀਆਂ, ਤਾਂ ਉਹਦੇ ਨਾਲ ਫਰਕ ਪੈ ਗਿਆ। ਤਾਂ ਹੁਣ ਉਹਨਾਂ ਦਾ ਜਿਹੜਾ ਪ੍ਰਾਇਮਰੀ ਆਬਜੈਕਟਿਵ ਹੈਗਾ ਉਹ ਭਾਰਤ ਵਾਲੇ ਪਾਸੇ ਰਹਿ ਗਿਆ, ਆਪ ਤਿੱਬਤ ਨੂੰ ਸੇਫ ਕਰਨਾ, ਸਿਕਿਉਰ ਕਰਨਾ। ਹੁਣ ਸੇਫਟੀ ਸਿਕਿਉਰਿਟੀ ਕਿੱਥੋਂ ਤੱਕ ਮੰਨਦੇ ਆ ਕੇ, ਉਹ ਵੇਖੋ ਉਹਨਾਂ ਦਾ ਕੀ ਬਣਦਾ। ਪਿੱਛੇ ਜੇ ਸ਼ੀ ਨੇ ਇਹਨੂੰ ਇੰਡੀਕੇਟ ਵੀ ਕਰਤਾ ਸੀ ਕਿ ਅਸੀਂ ਆਪਦੀ ਉੱਥੋਂ ਤੱਕ ਅਸੀਂ ਪ੍ਰਭੂ ਸੱਤਾ ਜਾਂ ਸੋਵਰੈਨਿਟੀ ਕਲੇਮ ਕਰਾਂਗੇ ਜਿੱਥੋਂ ਤੱਕ ਸਾਡੇ ਐਨਸੈਸਟਰਸ ਕਦੀ ਰਹੇ ਸੀ। ਤਾਂ ਜੇ ਉਵੇਂ ਵੇਖੀਏ ਤਾਂ ਨੇਪਾਲ ਉਹਨਾਂ ਦਾ ਸੁਜ਼ਰੈਂਸੀ ਆ, ਕਾਂਗੜਾ ਕੁੰਗੜਾ ਊਨਾ, ਇਹ ਸਾਰੇ ਇਸ ਏਰੀਆ ਤੱਕ ਨੇਪਾਲ ਦਾ ਜ਼ੋਰ ਰਿਹਾ ਸਬਾਤੂ ਤੱਕ, ਉਹ ਅਸਰਟ ਕਰਨ ਦੀ ਸੰਭਾਵਨਾ ਨਹੀਂ। ਉਹਨਾਂ ਨੇ ਬੜਾ ਕਲੀਅਰਲੀ ਕਹਿਤਾ ਕਿ ਤੇ ਜਿਵੇਂ ਜਿਵੇਂ ਉਹ ਪਾਵਰਫੁਲ ਹੁੰਦੇ ਜਾਣਗੇ ਉਹ ਅਸਰਟ ਕਰਨਗੇ। ਮਤਲਬ ਆਪਾਂ ਇਸ ਭੁਲੇਖੇ 'ਚ ਨਹੀਂ ਰਹਿ ਸਕਦੇ। ਉਹਦਾ ਅਸਰ ਜਿਹੜੀ ਉਹ ਅਸਰਸ਼ਨ ਆ, ਉਹਦਾ ਅਸਰ ਫਿਰ ਇੰਡੀਅਨ ਗਵਰਨਮੈਂਟ ਦੇ ਡਿਸੀਜ਼ਨ 'ਤੇ ਕਿਵੇਂ ਪਿਆ? ਇੱਕ ਬਾਰਡਰ ਉਹ ਖੁੱਲ੍ਹ ਗਿਆ ਜੀ, ਦੂਸਰਾ ਕਸ਼ਮੀਰ ਦੇ ਉੱਤੇ ਪ੍ਰੈਸ਼ਰ ਸੀ। ਤਾਂ ਇਹਦੇ ਵਿੱਚ ਵੇਖੋ ਕੀ ਐਲੀਮੈਂਟ, ਫਿਰ ਜੇ ਆਪਾਂ ਇਹਨਾਂ ਦੀ ਰਿਪੋਰਟਸ ਜੋ ਇਹਨਾਂ ਨੂੰ ਆ ਰਹੀਆਂ ਸੀ ਉਹਦੇ ਤੋਂ ਵੀ, ਅਤੇ ਜੇ ਆਪਾਂ ਉਹਨਾਂ ਦੇ ਜਿਹੜੇ ਗਵਰਨਰ ਆ ਮਲਿਕ ਸਾਹਿਬ, ਉਹਨਾਂ ਨੇ ਵੀ ਦੱਸਿਆ ਕਿ ਜਰਨੈਲਾਂ ਨੇ ਵੀ ਆ ਕੇ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਵੀ ਹੁਣ ਇਹ ਪ੍ਰੋਬਲਮ ਹੁੰਦੀ ਜਾਂਦੀ ਹੈ। ਕਿਉਂਕਿ ਪੰਜਾਬ ਦੇ ਵਿੱਚੋਂ ਖਾਸ ਕਰਕੇ, ਅਤੇ ਇਸ ਲਾਰਜਰ ਇਸ ਪ੍ਰੋਟੈਸਟ ਦੇ ਵਿੱਚੋਂ ਮਤਲਬ ਔਨ ਅ ਬਰੋਡਰ ਸੈਂਸ ਜਿਹੜੀ ਫਾਈਟਿੰਗ ਫੋਰਸ ਆ ਭਾਰਤ ਦੀ, ਉਹ ਜ਼ਿਆਦਾ ਇਹਦੇ ਤੋਂ ਹੀ ਰਿਕਰੂਟ ਹੁੰਦੀ ਆ। ਸਿੱਖ ਇੱਕ ਮੇਜਰ ਫਾਈਟਿੰਗ ਫੋਰਸ ਹੈਗੇ ਆ ਇੰਡੀਅਨ ਆਰਮੀ ਦੇ ਵਿੱਚ। ਜੇ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਜੱਟਾਂ 'ਚ ਅਤੇ ਸਿੱਖਾਂ 'ਚ ਕੋਈ ਡਿਸੈਂਸ਼ਨ ਕ੍ਰੀਏਟ ਹੁੰਦੀ ਹੈ ਤਾਂ ਉਹ ਪ੍ਰੋਬਲਮ ਆਉਂਦੀ ਹੈ, ਪਹਿਲੀ ਗੱਲ। ਸੈਕਿੰਡ ਇਹ ਆ ਕਿ ਜਿਹੜਾ ਇਹ ਜਿੱਥੇ ਲੜਾਈ ਦਾ ਮੈਦਾਨ ਜਿਹੜਾ ਬਣਿਆ, ਉਹਦੇ ਵਿੱਚ ਜਿਹੜੀ ਫਸਟ ਪਲੇਨਸ ਆਉਂਦੀਆਂ, ਪਹਿਲੀ ਪਲੇਨ ਆਉਂਦੀ ਆ, ਉਹ ਪੰਜਾਬ ਆਉਂਦਾ। ਇੱਥੋਂ ਹੀ ਲੌਜਿਸਟਿਕ ਸਪਲਾਈ ਹੋਣੀ ਹੈ, ਇੱਥੋਂ ਹੀ ਮੈਨ ਪਾਵਰ ਸਪਲਾਈ ਹੋ ਰਹੀ ਹੈ ਜਿਹਨੇ ਲੜਨਾ ਹੈ, ਇੱਥੋਂ ਹੀ ਮੁਹਾਜ਼ ਹੈਗਾ ਜਿਹੜਾ ਜਿਹਦੇ ਥਰੂ ਜੇ ਹਿੰਦੁਸਤਾਨ ਦੀ ਆਪਾਂ ਜੀਓਪੋਲਿਟਿਕਸ ਨੂੰ ਸਮਝੀਏ ਤਾਂ ਇਹੀ ਇੱਕ ਮੁਹਾਜ਼ ਆ ਜਿਹੜਾ ਪਾਕਿਸਤਾਨ ਦੇ ਹਾਰਟਲੈਂਡ ਦੇ ਵਿੱਚ ਅਟੈਕ ਕਰ ਸਕਦੇ ਹੋ, ਉਹਨਾਂ ਦੀ ਮੇਨ ਏਰੀਆ 'ਚ ਅਟੈਕ ਡਿਵੈਲਪ ਕਰ ਸਕਦੇ ਹੋ। ਆਰਮਡ ਅਟੈਕ ਇੱਥੋਂ ਹੀ ਡਿਵੈਲਪ ਹੋ ਸਕਦਾ। ਸੋ ਜੇ ਇਹ ਇਲਾਕੇ 'ਚ ਲੋਕ ਰੁੱਸੇ ਹੋਣ ਜਾਂ ਇੱਥੇ ਡਿਸਸੈਟਿਸਫੈਕਸ਼ਨ ਹੋਵੇ ਜਾਂ ਇੱਥੇ ਕੱਲ੍ਹ ਨੂੰ ਕੋਈ ਮਿਲੀਟੈਂਸੀ ਆਉਣ ਦਾ ਖਤਰਾ ਹੋਵੇ, ਮਿਲੀਟੈਂਸੀ ਵੀ ਦੂਰ ਦੀ ਗੱਲ ਰਹੀ, ਗੱਲ ਕਿ ਇੱਥੋਂ ਜੇ ਲੋਕ ਹੀ ਸਾਥ ਨਾ ਦੇ ਰਹੇ ਹੋ ਤਾਂ ਵੱਡੀ ਲੜਾਈ ਭਾਰਤ ਲੜ ਨਹੀਂ ਸਕਦਾ, ਡਿਫੈਂਡ ਵੀ ਨਹੀਂ ਕਰ ਸਕਦਾ, ਅਗਾਂਹ ਓਫੈਂਸਿਵ ਵੀ ਨਹੀਂ ਕਰ ਸਕਦਾ, ਨਾ ਚੀਨ ਦੇ ਅਗੇਂਸਟ ਅਤੇ ਨਾ ਪਾਕਿਸਤਾਨ ਦੇ ਅਗੇਂਸਟ। ਅਤੇ ਜੋ ਸਿਚੁਏਸ਼ਨ ਬਣੀ ਵੀ ਹੈ, ਚੀਨ ਅਤੇ ਪਾਕਿਸਤਾਨ ਰਲ ਕੇ ਹੀ ਇਹ ਮੁਹਾਜ਼ ਦਾ ਜਿਹੜਾ ਮੁਹਾਜ਼ ਬਣ ਰਿਹਾ ਜਾਂ ਪ੍ਰੈਸ਼ਰ ਬਣ ਗਿਆ, ਦੋਵਾਂ ਦਾ ਇਕੱਠਾ ਬਣ ਰਿਹਾ। ਸੋ ਇਹ ਬਹੁਤ ਵੱਡੀ ਇੰਪਲੀਕੇਸ਼ਨ ਸੀ। ਇਹਦੇ ਨਾਲ ਨਾਲ ਨਾ 2-3 ਡਿਵੈਲਪਮੈਂਟਸ ਹੋਰ ਹੋਈਆਂ ਸੀ। ਡਿਸਸੈਟਿਸਫੈਕਸ਼ਨ ਕਿੱਥੋਂ ਸ਼ੋ ਹੁੰਦੀ ਹੈ ਕਿ ਰੈਫਰੈਂਡਮ ਹੋਇਆ, ਉਹਨੂੰ ਪ੍ਰਿੰਸੀਪਲੀ UK 'ਚ ਹੋਇਆ, ਉਹਨੂੰ ਤੁਸੀਂ ਪ੍ਰਿੰਸੀਪਲੀ ਉਹਦਾ ਕੋਈ ਇੰਪੈਕਟ ਨਾ ਵੀ ਇੱਥੇ ਸਮਝੋ, ਪਰ ਇੱਕ ਜਨਰਲ ਮੂਡ ਤਾਂ ਡਾਇਸਪੋਰਾ ਦਾ ਗੇਜ ਹੋ ਜਾਂਦਾ ਹੈ। ਅਤੇ ਡਾਇਸਪੋਰੇ ਦੇ ਮੂਡ ਦਾ ਆਪਾਂ ਵੇਖਿਆ ਇੱਥੋਂ ਦੀ ਪੋਲੀਟਿਕਸ 'ਤੇ, ਇੱਥੋਂ ਦੇ ਸੁਭਾਅ 'ਤੇ, ਇੱਥੋਂ ਦੀ ਇੰਪੈਕਟ ਐਕਸ਼ਨਸ 'ਤੇ, ਸਾਰਿਆਂ ਦੇ ਪਿੱਛੇ ਅਸਰ ਪੈਂਦਾ ਆ ਰਿਹਾ। ਇੱਥੋਂ ਤੱਕ ਕਿ ਪੋਲੀਟੀਕਲ ਪਾਰਟੀ ਨੂੰ ਆਪਾਂ ਕਿਹੜੀ ਨੂੰ ਸਪੋਰਟ ਕਰਨਾ, ਉਹਦਾ ਵੀ ਡਾਇਸਪੋਰਾ ਦਾ ਅਸਰ ਪੈਂਦਾ, ਅਤੇ ਲਾਰਜਰ ਇੰਟਰਸਟ 'ਤੇ ਤਾਂ ਪੈਣਾ ਹੀ ਪੈਣਾ। ਸੋ ਤੁਸੀਂ ਉਹ ਵੀ ਕਿਤੇ ਨਾ ਕਿਤੇ ਉਹਦਾ ਗੇਜ ਕਰ ਸਕਦੇ ਆ ਕਿ ਹਾਂ ਵੀ ਲੋਕਾਂ 'ਚ ਡਿਸਸੈਟਿਸਫੈਕਸ਼ਨ ਵਧੀ ਵੀ ਆ, ਅਤੇ ਉਹ ਉੱਥੇ ਜੇ ਵੋਟਿੰਗ ਇੰਨੀ ਹੋ ਰਹੀ ਹੈ ਜਾਂ ਲਾਈਨਸ ਲੱਗ ਰਹੀਆਂ ਤਾਂ ਉਹਦਾ ਅਸਰ ਇੱਥੇ ਪੈਣਾ ਸੰਭਾਵ, ਮਤਲਬ ਉਹਨੂੰ ਇੱਕ ਡਰ ਜਾਂ ਇੱਕ ਐਪਰੀਹੈਂਸ਼ਨ, ਵਨ ਆਫ ਦਾ ਫੈਕਟਰਸ ਉਹ ਵੀ ਹੋ ਸਕਦਾ। ਸੈਕਿੰਡ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਹੀ ਵੇਖੋ ਇੱਕ ਜਿਹੜਾ ਗੁਰੂਗ੍ਰਾਮ ਦੇ ਵਿੱਚ ਹੋਇਆ ਅਤੇ ਸਿੱਖਾਂ ਨੇ ਮੁਸਲਮਾਨਾਂ ਵਾਸਤੇ ਉਹ ਕਰੇ। ਸੋ ਇਹ ਕਈ ਫੈਕਟਰਸ ਇਕੱਠੇ ਹੋ ਕੇ, ਮਤਲਬ ਜਿਹੜਾ ਗੁਰੂਗ੍ਰਾਮ ਦੇ ਵਿੱਚ ਮਸਜਿਦ ਮੁਸਲਮਾਨਾਂ ਦੇ ਲਈ ਗੁਰਦੁਆਰਾ ਸਾਹਿਬ ਦੇ ਡੋਰਸ ਓਪਨ ਕੀਤੇ ਕਿ ਨਮਾਜ਼ ਤੁਸੀਂ ਪੜ੍ਹ ਸਕਦੇ ਹੋ। ਹਾਲਾਂਕਿ ਉਹ ਪ੍ਰਿੰਸੀਪਲੀ ਮੈਂ ਨਹੀਂ ਸਮਝਦਾ ਕਿ ਉਹ ਰਾਈਟ ਡਿਸੀਜਨ ਹੈਗਾ ਸਿੱਖਾਂ ਵਾਸਤੇ ਵੀ, ਬਟ ਉਹਦਾ ਇੱਕ ਤਰ੍ਹਾਂ ਇਹ ਤਾਂ ਫੈਕਟਰ ਬਣਦਾ ਹੈ ਨਾ ਕਿ ਕੱਲ੍ਹ ਨੂੰ ਕਸ਼ਮੀਰ ਅਤੇ ਇੱਥੋਂ ਦੇ ਲੋਕ ਕੋਈ ਕੋਆਰਡੀਨੇਸ਼ਨ ਕਰਕੇ ਇੱਕ ਫਰੰਟ ਖੜਾ ਕਰ ਸਕਦੇ ਹੈਗੇ ਆ, ਖੜਾ ਕਰ ਸਕਦੇ ਆ। ਪਰ ਇਹ ਜਿਹੜੀਆਂ ਇੰਪਲੀਕੇਸ਼ਨਸ ਨੇ, ਜੀਓਪੋਲੀਟੀਕਲ ਇੰਪਲੀਕੇਸ਼ਨਸ, ਅਸੀਂ ਦੇਖਿਆ ਕਿ
ਕਈ ਵਾਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਇੱਥੇ ਖਾਸ ਕਰਕੇ ਕਿਉਂਕਿ ਜੀਓਪੋਲਿਟਿਕਸ ਦੇ ਨਾਲ ਲੋਕ ਜ਼ਿਆਦਾ ਵਾਹ ਵਾਸਤਾ ਨਹੀਂ ਰੱਖਦੇ, ਤਾਂ ਉਹਨਾਂ ਨੂੰ ਲੱਗਦਾ ਕਿ ਇਹ ਮਸਲੇ ਨਹੀਂ ਆ, ਕਿਉਂਕਿ ਪੰਜਾਬ ਦੀ ਪੋਲੀਟਿਕਸ ਤਾਂ ਇੱਥੇ ਚੱਲਦੀ ਆ, ਬਿਜਲੀ ਦੇ ਬਿੱਲ ਮਾਫ਼ ਕਰਤੇ ਸਾਨੂੰ ਜੀ, ਆ ਪਾਣੀ ਦੇ ਬਿੱਲ ਮਾਫ਼ ਕਰ ਦਿਓ, ਜਾਂ ਇਹਨਾਂ ਗੱਲਾਂ 'ਤੇ ਪੰਜਾਬ ਦੇ ਲੋਕਾਂ ਨੂੰ ਘੇਰ ਕੇ ਰੱਖਿਆ ਹੋਇਆ। ਪਰ ਇਹ ਤਾਂ ਹੁਣ ਇੱਕ ਸਥਾਪਿਤ ਗੱਲ ਆ ਕਿ ਬੋਰਡਰਸ 'ਤੇ ਜੋ ਹੋ ਰਿਹਾ, ਜੋ ਜੀਓਪੋਲਿਟਿਕਸ 'ਚ ਹੋ ਰਿਹਾ, ਉਹ ਵੱਧ ਇਫੈਕਟ ਪਾ ਰਿਹਾ ਵੀ ਤੁਸੀਂ ਸਾਲ ਤੋਂ ਬੈਠੇ ਹੋ, ਦੈਟਸ ਫਾਈਨ, ਗਵਰਨਮੈਂਟ ਜਿਹੜੀ ਆ ਨਹੀਂ ਸਹਿਲ ਰਹੀ, ਪਰ ਉੱਧਰੋਂ ਚਾਈਨਾ ਅਸਰਟ ਕਰਨਾ ਸ਼ੁਰੂ ਕਰਦਾ ਆ, UK 'ਚ ਰੈਫਰੈਂਡਮ ਹੋਣ ਦੀਆਂ ਲਾਈਨਾਂ ਲੱਗਦੀਆਂ ਨੇ ਅਤੇ ਇੱਥੇ ਗਵਰਨਮੈਂਟ ਜਿਹੜੀ ਆ ਉਹ ਹਿਲਜੁਲ ਸ਼ੁਰੂ ਕਰ ਦਿੰਦੀ ਆ। ਤਾਂ ਜਿਹੜੀ ਇਹ ਜੀਓਪੋਲੀਟੀਕਲ ਫੈਕਟਰਸ ਨੇ, ਇਹ ਤਾਂ ਆਉਂਦੇ ਦਿਨਾਂ 'ਚ ਵੀ ਲੱਗ ਰਿਹਾ ਵੀ ਜਿਹੜਾ ਏਸ਼ੀਆ ਦਾ ਇਹ ਰੀਜਨ ਆ ਇਹ ਟੈਂਸ ਰਹਿਣ ਵਾਲਾ ਆ, ਕਿਉਂਕਿ ਇੱਥੇ ਬੜੀਆਂ ਐਸਪੀਰੇਸ਼ਨਸ ਨੇ ਇੱਕ ਸਟੇਟਸ ਦੀਆਂ, ਅਤੇ ਉਹਦੇ ਵਿੱਚ ਜਿੱਥੇ ਸਿੱਖ ਬੈਠੇ ਆ ਤਾਂ ਸਿੱਖਾਂ ਦੀ ਕਿੰਨੀ ਕੁ ਇੰਪੋਰਟੈਂਸ ਆ, ਅਤੇ ਸਿੱਖਾਂ ਦੇ ਜਿਹੜੇ ਪੋਲੀਟੀਕਲ ਇਸ਼ੂਜ਼ ਨੇ ਉਹ ਸੋਰਟ ਆਊਟ ਹੋਣ ਦੀ ਕੋਈ ਸੰਭਾਵਨਾ ਹੈ ਇਸ ਟੈਂਸ਼ਨ 'ਚੋਂ? ਪਹਿਲੀ ਗੱਲ ਤਾਂ ਜੀ ਵੇਖੋ, ਜਿਹੜੀ ਆ ਪੋਲੀਟਿਕਸ ਆ ਨਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸੇਲਸ ਆਫਰਸ ਦੀ ਪੋਲੀਟਿਕਸ ਹੈ ਨਾ, ਕਿ ਵੀ ਆਹ ਚੀਜ਼ ਮੁਫਤ, ਆਹ ਚੀਜ਼ ਇਹ ਹੈਗੀ ਆ, ਇਹ ਜਿਹੜੀ ਰਾਜਨੀਤੀ ਇਹ ਹੁਣ ਪਿਛਲੇ 20 ਸਾਲਾਂ ਦੀ ਦੇਣ ਹੀ ਹੈਗੀ ਆ। ਉਦੋਂ ਪਹਿਲਾਂ ਦੇ ਜਿਹੜੇ ਸਿੱਖ ਜਨਰੇਸ਼ਨ ਸੀਗੀਆਂ, ਜਾਂ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੈਂਪਸ ਲੱਗਦੇ ਸੀ ਕੁਛ, ਤਾਂ ਸਿੱਖ ਅਤੇ ਪਿੰਡਾਂ 'ਚ ਵੀ ਜਿਹੜੇ ਸਿੱਖ ਸੀ ਉਹ ਅਵੇਅਰ ਸੀਗੇ ਆਪਦੀ ਸਿਚੁਏਸ਼ਨ ਦੇ, ਅਤੇ ਇਹ ਅਵੇਅਰਨੈਸ ਹੌਲੀ ਹੌਲੀ ਘਟਦੀ ਗਈ ਹੈ ਜਿਵੇਂ ਜਿਵੇਂ ਅਕਾਲੀ ਮੂਵਮੈਂਟ, ਅਕਾਲੀ ਸੋਚ ਤੋਂ ਪਾਸੇ ਹੋਏ ਆ। ਮਤਲਬ ਅਕਾਲੀ ਪਾਰਟੀ ਰਹਿਣੀ ਗੱਲ ਹੈ, ਉਹਦੇ ਵਿੱਚ ਅਕਾਲੀ ਸੋਚ ਨਹੀਂ ਰਹੀ, ਤਾਂ ਉਹ ਜਿਵੇਂ ਜਿਵੇਂ ਉਹ ਪਾਸੇ ਹੋਏ ਆ, ਤਾਂ ਉਹ ਸੂਝ ਸਮਝ ਉਹ ਰਾਜਨੀਤਿਕ ਘਟਦੀ ਗਈ ਆ। ਬਟ ਕਦੀ ਵੀ ਪੰਜਾਬ ਦੇ ਵਿੱਚ ਜਿਹੜੇ ਡਿਸੀਜਨਸ ਲਏ ਗਏ ਆ ਕੇਂਦਰ ਵੱਲੋਂ, ਹਮੇਸ਼ਾ ਉਹਦੇ ਵਿੱਚ ਜੀਓਪੋਲਿਟਿਕਸ ਬਹੁਤ ਹਾਵੀ ਵੱਡਾ ਰੋਲ ਪਲੇ ਕਰਦੀ ਸੀ, ਬਟ ਬਿਕੋਜ਼ ਚਾਈਨਾ ਦੀ ਰਾਈਜ਼ ਹੈ ਨਹੀਂ ਸੀ, ਤਾਂ ਉਹਦਾ ਇੰਪੈਕਟ ਬਹੁਤ ਛੋਟਾ ਹੁੰਦਾ ਸੀਗਾ। ਆਪਾਂ ਪੰਜਾਬੀ ਸੂਬਾ ਵੀ ਜੇ ਮਿਲਿਆ ਤਾਂ ਉਹਦੇ ਵਿੱਚ ਇਹ ਬੜਾ ਵੱਡਾ ਫੈਕਟਰ ਸੀਗਾ ਕਿ ਪਾਕਿਸਤਾਨ ਦੀ ਜੰਗ 1965 ਦੀ ਲੱਗੀ ਸੀ, ਤਾਂ ਇਮੀਡੀਏਟਲੀ ਮੰਨੇ ਕਿ ਹਾਂ ਅਸੀਂ ਤੁਹਾਨੂੰ ਸੂਬਾ ਦਿੰਦੇ ਹਾਂ। ਸੋ ਇਹ ਗੱਲ ਨੂੰ ਤਾਂ ਆਪਾਂ ਨਕਾਰ ਨਹੀਂ ਸਕਦੇ ਕਿ ਇੱਥੇ ਜੋ ਵੀ ਕੁਛ ਹੁੰਦਾ ਉਹਦੇ ਉੱਤੇ ਇਹਦਾ ਚੀਜ਼ ਦਾ ਅਸਰ ਪੈਂਦਾ। ਪਰ ਅੱਜ ਕਿਉਂਕਿ ਤੁਹਾਡੇ ਨੇਬਰਹੁੱਡ 'ਚ ਪਾਵਰ ਹੀ ਇੱਕ ਸੁਪਰ ਪਾਵਰ ਦੀ ਡਿਵੈਲਪਡ ਪਾਵਰ ਖੜੀ ਹੋ ਗਈ ਆ, ਤਾਂ ਉਹਦਾ ਇੰਪੈਕਟ ਉਹ ਵੀ ਜਿਹੜੀ ਕਿ ਭਾਰਤ ਦੇ ਅਗੇਂਸਟ ਹੈਗੀ ਆ, ਤਾਂ ਉਦੋਂ ਇਹਦਾ ਅਸਰ ਹੋਰ ਵੀ ਜ਼ਿਆਦਾ ਨਜ਼ਰ ਆਉਂਦਾ ਵੇਖਣ। ਹੁਣ ਆਪਾਂ ਆਉਂਦੇ ਹਾਂ ਕਿ ਵੀ ਇਹ ਜੇ ਹਾਲਾਤਾਂ 'ਚ ਸਿੱਖਾਂ ਦਾ ਰੋਲ ਕਿੱਥੇ ਆ ਜਾਂਦਾ। ਦੇਖੋ, ਇਹ ਡਿਪੈਂਡ ਕਰਦਾ ਕਿ ਉਹ ਪਾਵਰ ਕਿੱਡੀ ਵੱਡੀ ਜਾਂ ਕਿੰਨਾ ਵੱਡੀ ਥ੍ਰੈਟ ਇੱਥੇ ਹੁੰਦੀ ਆ, ਜਾਂ ਇੱਥੋਂ ਦੇ ਹਾਲਾਤ, ਇੰਟਰਨਲ ਸਿਕਿਉਰਿਟੀ ਦੇ ਹਾਲਾਤ ਕਿਹੋ ਜਿਹੇ ਬਣਦੇ ਗਏ ਆ। ਉਹਦੇ ਵਾਸਤੇ ਸਿੱਖਾਂ ਨੂੰ ਬਹੁਤ ਹੀ ਫਲੈਕਸੀਬਲ ਥਾਟ ਰੱਖਣੀ ਪਊਗੀ, ਕਿਤੇ ਨਾ ਕਿਤੇ ਮਿਸਲ ਕਾਲ ਵਾਂਗੂ ਸਮਝਣਾ ਪਊਗਾ ਕਿ ਕੀ ਤੁਸੀਂ ਸੂਬੇਦਾਰੀ ਲੈਣੀ ਆ, ਉਦੋਂ ਤੁਸੀਂ ਕੀ ਜਗੀਰ ਲੈ ਲਈ ਸੀ, ਤਾਂ ਵੀ ਕਿੰਨਾ ਕੁਛ ਮੰਗਿਆ ਸੀ ਨਵਾਬੀ ਲੈਣ ਵੇਲੇ, ਅਤੇ ਜੇ ਹਾਲਾਤ ਡਿਫਰੈਂਟ ਹੋ ਜਾਂਦੇ ਤਾਂ ਅਸੀਂ ਕੀ ਸਟੇਟ ਫਰਦਰ ਆਪਦੇ ਸਟੇਕਸ ਕਿੱਥੇ ਲਿਜਾਣੇ ਹੈਗੇ। ਇੰਨੀ ਫਲੈਕਸੀਬਿਲਿਟੀ ਚਾਹੀਦੀ ਹੈ, ਇੰਨੀ ਸਮਝ ਚਾਹੀਦੀ ਆ। ਅਤੇ ਮੇਰਾ ਖਿਆਲ ਹੈਗਾ ਕਿ ਜੋ ਪ੍ਰੈਜ਼ੈਂਟ ਸਿਚੁਏਸ਼ਨ ਆ ਉਹਦੇ ਵਿੱਚ ਇੰਨਾ ਕੁ ਤਾਂ ਤੁਹਾਡੇ ਕੋਲ ਲੀਵਰੇਜ ਹੈ ਕਿ ਤੁਸੀਂ ਪੰਜਾਬ ਦੇ ਮਾਈਨਰ ਇਸ਼ੂਜ਼ ਨੂੰ, ਜਿਨ੍ਹਾਂ ਨੂੰ ਮਾਈਨਰ ਮੈਂ ਤਾਂ ਕਹਿੰਦਾ ਵੀ ਕਿ ਉਹ ਕੱਲ੍ਹ ਨੂੰ ਕੋਈ ਇਹ ਵੀ ਕਹਿ ਸਕਦਾ ਵੀ ਇਹ ਮਾਈਨਰ ਇਸ਼ੂਜ਼ ਨੇਗੇ, ਬਟ ਵਾਟ ਆਈ ਮੀਨ ਟੂ ਸੇ ਇਜ਼ ਕਿ ਐਨੀਥਿੰਗ ਲੈਸ ਦੈਨ ਕਿ ਵੀ ਜਿਹੜੇ ਇੰਡੀਅਨ ਕੌਨਸਟੀਟਿਊਸ਼ਨਸ 'ਚ ਹੋ ਸਕਦੇ ਆ, ਜਿਹੜੇ ਉਹ ਤੁਸੀਂ ਸੋਲਵ ਕਰਵਾ ਸਕਦੇ। ਫੋਰ ਐਗਜ਼ਾਮਪਲ ਤੁਸੀਂ ਪਾਣੀ ਆਪਦਾ ਰਿਜ਼ੋਲਵ ਕਰਾ ਸਕਦੇ ਹੋ ਜਿਹੜਾ ਰਾਜਸਥਾਨ ਨੂੰ ਜਾ ਰਿਹਾ, ਤੁਸੀਂ ਚੰਡੀਗੜ੍ਹ ਵਰਗੇ ਇਸ਼ੂਜ਼ ਨੂੰ ਰਿਜ਼ੋਲਵ ਕਰਵਾ ਸਕਦੇ ਹੋ, ਪੰਜਾਬੀ ਬੋਲਦੇ ਇਲਾਕਿਆਂ ਨੂੰ ਰਿਜ਼ੋਲਵ ਕਰਾ ਸਕਦੇ ਹੋ। ਵੱਡੀ ਗੱਲ ਹੈ, ਸ਼੍ਰੋਮਣੀ ਕਮੇਟੀ ਦੇ ਕਈ ਮੱਧ ਹੈਗੇ ਆ, ਲਾਜ਼ ਆ, ਜਿਹੜਾ ਕਿ ਬਹੁਤ ਲੋ ਹੈਂਗਿੰਗ ਫਰੂਟਸ ਆ, ਜਿਹੜੇ ਫਟਾਫਟ ਹੀ ਤੁਸੀਂ ਰਿਜ਼ੋਲਵ ਕਰਾ ਸਕਦੇ ਹੋ, ਜਿਵੇਂ ਇਲੈਕਸ਼ਨਸ ਟਾਈਮ 'ਤੇ ਨਹੀਂ ਹੁੰਦੇ ਜਾਂ ਕੁਛ ਆ। ਇੱਥੋਂ ਤੱਕ ਕਿ ਤੁਸੀਂ ਇਹ ਵੀ ਕੋਸ਼ਿਸ਼ ਕਰ ਸਕਦੇ ਹੋ ਕਿ ਵੀ ਉਹ ਇਲੈਕਸ਼ਨਸ ਨੂੰ ਆਟੋਨਮਸ ਕਰ ਦਿਓ। ਸੋ ਇਹ ਆਪਣੀ ਲੀਡਰਸ਼ਿਪ ਨੂੰ ਅਸਰਟ ਕਰਕੇ ਇਹ ਚੀਜ਼ਾਂ ਲੈਣੀਆਂ ਚਾਹੀਦੀਆਂ। ਇਹ ਦੇਣ ਦੇ ਵਿੱਚ ਭਾਰਤ ਸਰਕਾਰ ਨੂੰ ਵੀ ਮੇਰਾ ਖਿਆਲ ਨਜ਼ਰ ਲੱਗਦਾ, ਉਹਨਾਂ ਨੂੰ ਕਨਵਿੰਸ ਕੀਤਾ ਜਾ ਸਕਦਾ ਕਿ ਇਹਦੇ 'ਚ ਉਹਨਾਂ ਨੂੰ ਫਾਇਦਾ ਹੈ। ਉਹ ਫਾਇਦਾ ਇਹ ਹੈ ਕਿ ਜੇ ਇੱਥੋਂ ਦੀ ਪਾਪੂਲੇਸ਼ਨ ਸੈਟਿਸਫਾਈਡ ਹੋਊਗੀ, ਇੱਥੋਂ ਦੀ ਪਾਪੂਲੇਸ਼ਨ ਖੁਸ਼ ਹੋਊਗੀ, ਤਾਂ ਉਹਨਾਂ ਨੂੰ ਉਹ ਡਰ ਵੀ ਖਤਮ ਹੋਣਗੇ ਜਿਹੜੇ ਉਹ ਡਰਦੇ ਆ, ਕਿਉਂਕਿ ਪੰਜਾਬ ਦੀ ਇੱਕ ਸਪੈਸੀਫਿਕ ਸਿਚੁਏਸ਼ਨ ਹੈਗੀ ਹੈ ਸਾਰੇ ਏਰੀਏ 'ਚ। ਠੀਕ ਹੈ, ਅਤੇ ਬਿਲਕੁਲ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਅਸਰਟ ਕਰਨਾ ਚਾਹੀਦਾ। ਹੁਣ ਸਮੱਸਿਆ ਤਾਂ ਲੀਡਰਸ਼ਿਪ ਦੀ ਆ ਕਿ ਅਸੀਂ ਕਿਸਾਨ ਸੰਘਰਸ਼ 'ਚ ਵੀ ਦੇਖਿਆ ਕਿ ਸਿੱਖ ਸਪਿਰਿਟ ਜਿਹੜੀ ਆ ਉਹ ਸਾਰੀ ਦੁਨੀਆ ਦੇ ਵਿੱਚ ਉਹਦਾ ਫੈਲਾਅ ਹੋਇਆ, ਉਹ ਛਾ ਗਈ ਪੂਰੀ ਤਰ੍ਹਾਂ ਦੇ ਨਾਲ, ਪਰ ਲੀਡਰਸ਼ਿਪ ਸਿੱਖ ਨਹੀਂ ਨਜ਼ਰ ਆਉਂਦੀ। ਅਕਾਲੀ ਲੀਡਰਸ਼ਿਪ ਜਿਹੜੀ ਆ, ਤੁਸੀਂ ਅੱਜ ਅਸੀਂ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਐਵਰੀ ਸਿੱਖ ਨੋ ਵੈਰੀ ਵੈਲ ਕਿ ਕੀ ਸਿਚੁਏਸ਼ਨ ਆ, ਕਿ ਕੋਈ ਵੀ ਮਤਲਬ ਉਹਦੀ ਕ੍ਰੈਡੀਬਿਲਿਟੀ ਸਿੱਖਾਂ 'ਚ ਨਹੀਂ ਰਹੀ ਜਿਹੜੀ ਸਿੱਖਾਂ ਦੀ ਆਪਣੀ ਪਾਰਟੀ ਸੀ। ਤਾਂ ਇਸ ਟਾਈਮ ਸਿੱਖ ਲੀਡਰਸ਼ਿਪ ਦਾ ਇੱਕ ਕ੍ਰਾਈਸਿਸ ਆ। ਤਾਂ ਹੁਣ ਇਸ ਕ੍ਰਾਈਸਿਸ ਦੇ ਵਿੱਚ ਜੀਓਪੋਲੀਟੀਕਲ ਓਪਰਚੁਨਿਟੀਜ਼ ਨਹੀਂ, ਬੜਾ ਕੁਛ ਖੁੱਲ੍ਹਿਆ ਹੋਇਆ। ਤਾਂ ਤੁਹਾਨੂੰ ਕੀ ਲੱਗਦਾ ਕਿ ਲੀਡਰਸ਼ਿਪ ਦਾ ਰੋਲ ਕਿੰਨਾ ਕੁ ਇੰਪੋਰਟੈਂਟ ਹੋ ਜਾਂਦਾ, ਅਤੇ ਇਸ ਕ੍ਰਾਈਸਿਸ ਦੇ
ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ ਜਿਹੜਾ ਲੀਡਰਸ਼ਿਪ ਕ੍ਰਾਈਸਿਸ ਆ ਸਾਰਾ? ਪਹਿਲੀ ਗੱਲ ਤਾਂ ਇੱਕ ਫਾਇਦਾ ਇਹ ਹੋਇਆ ਫਾਰਮ ਸਟਰਗਲ ਦਾ ਕਿ ਸਾਨੂੰ ਅਵੇਅਰ ਕਰਾਤਾ ਕਿ ਸਾਡਾ ਇੱਕ ਕ੍ਰਾਈਸਿਸ ਆ, ਤੇ ਕ੍ਰਾਈਸਿਸ ਪੈਸ਼ਨ ਦਾ ਨਹੀਂ, ਮਤਲਬ ਮੈਂ ਇਹ ਕਹਿਣਾ ਕਿ ਜਿਹੜੇ ਉਸ ਸਾਰੀ ਸਟਰਗਲ ਨੂੰ ਸੀ ਉਹਨੂੰ ਸਿੱਖ ਪੈਸ਼ਨ ਜਾਂ ਸਿੱਖ ਭਾਵਨਾਵਾਂ ਡਰਾਈਵ ਕਰ ਰਹੀਆਂ ਸੀ, ਸਿੱਖ ਸਪਿਰਿਟ ਜਿਹਨੂੰ ਆਪਾਂ ਕਹਿੰਦੇ ਉਹ ਡਰਾਈਵ ਕਰ ਰਹੀ ਸੀ, ਪਰ ਲੀਡਰਸ਼ਿਪ ਲੈਫਟ ਦੇ ਰਹੀ ਸੀ, ਆਰਗੇਨਾਈਜੇਸ਼ਨਲ ਸਕਿੱਲਸ ਉਹਨਾਂ ਦੀਆਂ ਸੀਗੀਆਂ ਉੱਥੇ। ਹੁਣ ਇਹਦਾ ਮਤਲਬ ਸਾਡੇ ਕੋਲੇ ਆਰਗੇਨਾਈਜੇਸ਼ਨਲ ਸਕਿੱਲਸ ਹੀ ਮਿਸਿੰਗ ਆ, ਆਰਗੇਨਾਈਜੇਸ਼ਨ ਸਕਿੱਲਸ ਮਿਸਿੰਗ ਨਹੀਂ ਕਹਿ ਲਓ, ਜਾਂ ਆਰਗੇਨਾਈਜੇਸ਼ਨ ਮਿਸਿੰਗ ਆ ਜਿਹੜੀ ਸਾਡੀਆਂ ਭਾਵਨਾ ਨੂੰ ਤਰਜਮਾਨੀ ਕਰੇ। ਵੇਖੋ ਸਪਿਰਿਟ ਡਿਵੈਲਪ ਕਰਨ ਵਾਸਤੇ ਕਈ ਸਦੀਆਂ ਲੱਗ ਸਕਦੀਆਂ ਹੈ ਨਾ, ਆਰਗੇਨਾਈਜੇਸ਼ਨ ਡਿਵੈਲਪ ਕਰਨ ਵਾਸਤੇ ਸਦੀਆਂ ਨਹੀਂ, ਹੋ ਸਕਦਾ 4 ਸਾਲ 5 ਸਾਲ 2 ਸਾਲ ਲੱਗ ਸਕਦਾ, ਬਿਕੋਜ਼ ਸਿੱਖ ਬਹੁਤ ਜਲਦੀ ਆਰਗੇਨਾਈਜ਼ ਹੁੰਦੇ। ਇਹ ਵੀ ਇੱਕ ਗੁਰੂਆਂ ਦੀ ਸਾਨੂੰ ਦੇਣ ਆ ਕਿ ਗੁਰਦੁਆਰੇ ਦਿੱਤੇ ਉਹਨਾਂ ਨੇ, ਸਾਨੂੰ ਇੰਸਟੀਟਿਊਸ਼ਨ ਦਿੱਤੇ, ਲੰਗਰ ਆ ਗਏ, ਕਿ ਅਸੀਂ ਆਰਗੇਨਾਈਜ਼ ਵੀ ਬਹੁਤ ਫਾਸਟ ਹੋ ਸਕਦੇ ਹਾਂ ਜੇ ਚਾਹੀਏ ਤਾਂ ਉਹ ਆਰਗੇਨਾਈਜ਼ ਹੋਣਾ ਚਾਹੀਦਾ। ਅਤੇ ਉਹਦੇ ਵਿੱਚ ਨਾ ਸਾਹਮਣੇ ਸੀਨ ਵੀ ਡਿਵੈਲਪ ਹੁੰਦਾ ਜਾ ਰਿਹਾ ਕਿ ਕਿਤੇ ਨਾ ਕਿਤੇ ਅਕਾਲੀ ਪਾਰਟੀ ਜਿਹੜੀ ਹੁਣ ਅਕਾਲੀ ਦਲ ਹੈ, ਹਾਲਾਂਕਿ ਉਹ ਤਰਜਮਾਨੀ ਨਹੀਂ ਕਰ ਰਹੀ ਸਿੱਖਾਂ ਦੀ, ਪਰ ਉਹ ਕਰੈਕ ਵੀ ਹੋ ਰਹੀ ਹੈ, ਉਹ ਖਤਮ ਵੀ ਹੋ ਰਹੀ ਹੈ। ਉਹਦੀ ਜਿਹੜੀ ਮੋਰਲ ਅਥਾਰਟੀ ਪਹਿਲਾਂ ਇਰੋਡ ਹੋ ਗਈ ਸੀ, ਉਹਦੀ ਹੁਣ ਸਟਰਕਚਰਲ ਡਿਸਮੈਂਬਰਮੈਂਟ ਵੀ ਹੋ ਰਹੀ ਆ। ਉਹ ਓਪਰਚੁਨਿਟੀ ਵੀ ਆ ਅਤੇ ਉਹ ਕ੍ਰਾਈਸਿਸ ਵੀ ਆ। ਓਪਰਚੁਨਿਟੀ ਆਏ ਆ ਕਿ ਜੇ ਹੁਣ ਤੁਸੀਂ ਉਹਨਾਂ ਲਾਈਨਸ ਦੇ ਉੱਤੇ, ਅਕਾਲੀ ਲਾਈਨਸ ਦੇ ਉੱਤੇ ਜੇ ਆਰਗੇਨਾਈਜੇਸ਼ਨ ਡਿਵੈਲਪ ਕਰੋਗੇ ਤਾਂ ਲੋਕ ਉਹਨੂੰ ਤੁਰਨਗੇ ਉਸ ਪਾਸੇ, ਅਤੇ ਬੈਟਰ ਕੁਆਲਿਟੀ ਆਫ ਲੀਡਰ, ਯੰਗਰ ਲੀਡਰਸ਼ਿਪ ਤੁਸੀਂ ਡਿਵੈਲਪ ਕਰ ਸਕਦੇ ਜਿਹੜੀ ਅਗਲੇ 20 25 30 ਸਾਲ ਤੁਹਾਨੂੰ ਦੇ ਸਕਦੀ ਹੋਵੇ ਅਤੇ ਅੱਗੇ ਫਰਦਰ ਚੱਲ ਸਕਦੀ ਹੋਵੇ। ਅਤੇ ਕ੍ਰਾਈਸਿਸ ਆਏ ਆ ਕਿ ਜੇ ਉਹ ਖਿਲਰ ਗਈ ਅਤੇ ਤੁਸੀਂ ਨਹੀਂ ਡਿਵੈਲਪ ਕਰ ਸਕੇ ਫਿਰ ਡਿਫੀਕਲਟੀ। ਬਟ ਮੈਂ ਬਹੁਤ ਆਸਵੰਦ ਹਾਂ ਵੀ ਸਿੱਖ ਕਦੇ ਵੀ ਈਵਨ ਵਰਸਟ ਆਫ ਕੰਡੀਸ਼ਨਸ ਦੇ ਵਿੱਚ ਵੀ ਨਾ ਫਿਰ ਆਰਗੇਨਾਈਜ਼ ਜਲਦੀ ਹੋਣ ਦੀ ਕੇਪੇਬਿਲਿਟੀ ਰੱਖਦੇ ਆ। ਹੁਣ ਆਪਾਂ 20 25 ਸਾਲਾਂ ਦਾ ਪਿਛਲੇ ਦਾ ਵੇਖੀਏ ਤਾਂ ਹਾਲਾਂਕਿ ਬਹੁਤ ਉਂਗਲਾਂ ਉੱਠ ਰਹੀਆਂ, ਵੈਸਟ ਮਜ਼ਾਕ, ਲੈਫਟ ਦਾ ਮਜ਼ਾਕ ਵੀ ਕਰਦਾ ਵੀ ਤੁਸੀਂ ਕਿੱਥੇ ਸੀ, ਹੈ ਨਾ, ਬਟ ਇਹ ਵੀ ਵੇਖੋ ਕਿ ਇਸ ਕਮਿਊਨਿਟੀ ਨੇ 20 25 ਸਾਲ ਦਾ ਟਰੋਮਾ ਸਿਆ, ਕਿਸੇ ਆਰਗੇਨਾਈਜੇਸ਼ਨ ਨੂੰ ਖੜਾ ਹੋਣ ਹੀ ਨਹੀਂ ਦਿੱਤਾ ਗਿਆ। ਅਕਾਲੀ ਦਲ ਹੀ ਇੱਕ ਮਹਿਜ਼ ਇੱਕ ਆਰਗੇਨਾਈਜੇਸ਼ਨ ਸੀ ਜਿਹੜੀ ਫਾਰਮ ਸਟਰਗਲਸ ਕਰਦੀ ਸੀ, ਉਹ ਤਰਜਮਾਨੀ ਕਰਨੋਂ ਹਟ ਗਈ ਸੀ, ਉਹ ਦੂਜੇ ਪਾਸੇ ਜਾ ਕੇ ਖੜੀ ਹੋ ਗਈ ਸੀ। ਸੋ ਇੰਨੀ ਗੱਲ ਨਹੀਂ ਗੀ, ਬਹੁਤ ਪੋਸੀਬਿਲਿਟੀਜ਼ ਹੈਗੀਆਂ, ਅਤੇ ਇਸ ਸਮੇਂ ਅੱਗੇ ਆ ਕੇ ਅਕਾਲੀ ਸਪਿਰਿਟ 'ਤੇ ਉਹ ਆਰਗੇਨਾਈਜੇਸ਼ਨ ਖੜੀ ਕਰਨੀ ਚਾਹੀਦੀ ਆ, ਜਿਹਨੂੰ ਇੰਨਾ ਕੁ ਵੀ ਪਤਾ ਹੋਵੇ ਕਿ ਕਿਹੜੇ ਵੇਲੇ ਨਵਾਬੀ ਲੈਣੀ ਹੈ ਅਤੇ ਕਿਹੜੇ ਵੇਲੇ ਸਟੇਕਸ ਵਧਾਉਣੇ ਆ। ਠੀਕ ਹੈ ਜੀ, ਅਤੇ ਇਹ ਇਸੇ 'ਚ ਹੀ ਆਪਣੀ ਹੈਗੀ ਆ ਜਿਹੜੀ ਸਟਰਗਲ ਦਾ ਆਨਸਰ। ਮੇਰਾ ਲਾਸਟ ਕੁਐਸਚਨ ਆ ਇਸ ਇੰਟਰਵਿਊ ਦਾ ਕਿ ਜਿਹੜਾ ਸਿੱਖ ਪੋਲੀਟਿਕਸ ਆ ਜਿਹੜੀ ਉਹ ਅਸੀਂ ਕਹੀਏ ਕਿ ਇੰਡੀਆ ਮਤਲਬ ਕਿਹਾ ਜਾਂਦਾ ਕਿ ਸੈਕੂਲਰ ਆ, ਮਤਲਬ ਪਰ ਉਹ ਇੱਕ ਹਿੰਦੂ ਮੈਜੋਰਿਟੀ ਸਟੇਟ ਆ, ਅਤੇ ਦੂਜੇ ਪਾਸੇ ਪਾਕਿਸਤਾਨ ਇਸਲਾਮਿਕ ਸਟੇਟ। ਤਾਂ ਇਹਨਾਂ ਦੋਵਾਂ ਦੇ ਵਿਚਾਲੇ ਸਿੱਖ ਸਰਵਾਈਵ ਵੀ ਕਰ ਰਹੇ ਆ, ਮਤਲਬ ਭਾਵੇਂ ਉਹ ਸਟੇਟਲੈਸ ਨੇ ਪਰ ਉਹ ਇੱਕ ਪ੍ਰਾਈਡ ਦੇ ਨਾਲ ਰਹਿ ਵੀ ਰਹੇ ਆ। ਅਤੇ ਸਿੱਖਾਂ ਦੀ ਪੋਲੀਟਿਕਸ ਜਿਹੜੀ ਆ ਇਹਨਾਂ ਦੋਵਾਂ ਦੇ ਵਿਚਾਲੇ ਜਾਂ ਇਹਨਾਂ ਦੋਵਾਂ ਦੇ ਨਾਲ ਸਿੱਖ ਪੋਲੀਟਿਕਸ ਦੇ ਰਿਲੇਸ਼ਨਸ ਜਿਹੜੇ ਆ ਉਹ ਕਿਹੋ ਜਿਹੇ ਹੋਣੇ ਚਾਹੀਦੇ ਆ, ਅਤੇ ਉਹ ਕਿਵੇਂ ਇੱਕ ਵਧੀਆ ਮਤਲਬ ਆਪਣਾ ਸੰਤੁਲਨ ਜਿਹੜਾ ਆ ਉਹ ਰੱਖ ਸਕਦੀ ਆ, ਜਾਂ ਆਪਣੇ ਜਿਹੜੇ ਐਸਪੀਰੇਸ਼ਨਸ ਨੇ ਉਹ ਇਹਨਾਂ ਦੋਨਾਂ ਦੇ ਵਿੱਚ ਉਹ ਆਪਣੇ ਮਤਲਬ ਉਹਨਾਂ ਨੂੰ ਸਿਕਿਉਰ ਕਰ ਸਕਦੀ ਆ। ਪਹਿਲੀ ਗੱਲ ਤਾਂ ਨਾ ਆਪਾਂ ਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਵੀ ਅਕਾਲੀ ਪਾਰਟੀ ਦੀ ਡਿਲੂਸ਼ਨ ਹੀ ਉਦੋਂ ਹੋਈ ਜਦੋਂ ਪੰਥਕ ਮੁੱਦਿਆਂ ਤੋਂ ਹਟ ਕੇ ਅਤੇ ਇਸ ਗੱਲ 'ਤੇ ਆ ਗਈ ਕਿ ਅਸੀਂ ਪੰਜਾਬੀ ਪਾਰਟੀ। ਇਹ ਜਦੋਂ ਸੈਕੂਲਰ ਪੋਲੀਟਿਕਸ ਸੀਗੀ ਜਾਂ ਸੈਕੂਲਰ ਪੋਲੀਟਿਕਸ ਦਾ ਇੱਕ ਡਰਾਮਾ ਸੀ, ਫਕੇਡ ਸੀ ਭਾਰਤ ਵਿੱਚ, ਉਦੋਂ ਤਾਂ ਚੱਲ ਸਕਦੀ ਸੀ। ਪਰ ਅੱਜ ਬਿਲਕੁਲ ਇੱਕ ਗੱਲ ਤਾਂ ਆਪਾਂ ਨੂੰ ਕਲੀਅਰ ਆ, ਐਵੇਂ ਉਹਨੂੰ ਆਪਾਂ ਮਲੰਮਾ ਚਾੜੀ ਜਾਈਏ ਕੋਈ ਅੱਡਾ ਕਿ ਵੀ ਬੀਜੇਪੀ ਹਿੰਦੂ ਪਾਰਟੀ ਹੈ, ਹਿੰਦੂਤਵ ਦੀ ਇੱਥੇ ਚੱਲ ਰਹੀ ਹੈ, ਜਿਹੜੀ ਪੋਲੀਟਿਕਸ ਚੱਲ ਰਹੀ ਹੈ, ਉਸੇ ਤਰੀਕੇ ਨਾਲ ਉਹਨਾਂ ਦੀਆਂ ਪੋਲਿਸੀਜ਼ ਆ, ਉਸੇ ਤਰੀਕੇ ਜਿਹੜਾ ਗਵਾਂਢ ਦੇ ਵਿੱਚ ਇਸਲਾਮ ਆ ਉਹ ਇਸਲਾਮਿਕ ਹੈਗਾ। ਤਾਂ ਪੋਲੀਟਿਕਸ ਜਿਹੜੀ ਆ ਤੁਹਾਡੀ ਉਹ ਵਾਪਸ ਉੱਥੇ ਆ ਜਾਂਦੀ ਜਿੱਥੇ ਰਾਊਂਡ ਟੇਬਲ ਕਾਨਫਰੰਸ 'ਤੇ ਤੁਸੀਂ ਬੈਠੇ ਸੀ। ਤੁਸੀਂ ਸਿੱਖ ਧਿਰ ਦੇ ਤੌਰ 'ਤੇ ਬੈਠੇ ਸੀ, ਕੋਈ ਹਿੰਦੂ ਧਿਰ ਦੇ ਤੌਰ 'ਤੇ, ਇੰਡੀਅਨ ਨੈਸ਼ਨਲ ਕਾਂਗਰਸ ਹਿੰਦੂ ਧਿਰ ਹੀ ਸੀਗੀ, ਬੇਸਿਕਲੀ ਹਿੰਦੂ ਮਹਾਸਭਾ ਦਾ ਇੱਕ ਫੇਸ ਸੀ। ਉਸੇ ਤਰ੍ਹਾਂ ਦਲਿਤ ਇੱਕ ਬੈਠੇ ਸੀ, ਉਸੇ ਤਰ੍ਹਾਂ ਇੱਕ ਮੁਸਲਮਾਨ ਬੈਠੇ ਸੀ ਉੱਤੇ, ਅਤੇ ਤੁਹਾਡਾ ਰਿਲੇਸ਼ਨਸ਼ਿਪ ਵੀ ਉਹਨਾਂ ਸਾਰਿਆਂ ਨਾਲ ਉਵੇਂ ਹੀ ਹੋਊਗਾ। ਈਵਨ ਰਾਜਪੂਤ ਸਟੇਟਸ ਨੂੰ ਵੀ ਅੱਡ ਤੁਸੀਂ ਸੋਚ ਸਕਦੇ ਹੋ ਉੱਥੇ, ਉਵੇਂ ਹੀ ਤੁਹਾਨੂੰ ਰਿਲੇਸ਼ਨਸ਼ਿਪ ਡਿਵੈਲਪ ਕਰੇ। ਪਹਿਲੀ ਗੱਲ ਤਾਂ ਬਿਲਕੁਲ ਕਲੀਅਰ ਹੋ ਕੇ ਆਉਣਾ ਪਊ ਅੱਗੇ ਕਿ ਹਾਂ ਵੀ ਅਸੀਂ ਸਿੱਖ ਪਾਰਟੀ। ਦੂਜੀ ਗੱਲ ਆ ਕਿ ਅਸੀਂ ਰਿਲੇਸ਼ਨਸ਼ਿਪ ਕਿਵੇਂ ਰੱਖਣੇ ਆ। ਰਿਲੇਸ਼ਨਸ਼ਿਪ ਮੈਂ ਵੀ ਇਹ ਸਮਝਦਾ ਕਿ ਕਿਤੇ ਨਾ ਕਿਤੇ ਰਿਲੇਸ਼ਨਸ਼ਿਪ ਰੱਖਣ ਵਾਸਤੇ ਵੀ ਉਸ ਸਮੇਂ ਦੇ ਜਿਹੜੇ ਆਪਣੇ ਪੋਲੀਟੀਸ਼ੀਅਨਸ ਨੇ ਰੱਖੇ ਸੀਗੇ ਉਹੀ ਰੱਖਣੇ ਪਊ। ਉਹ ਅੱਡ ਗੱਲ ਆ ਕਿ ਲੇਟਰ ਔਨ ਜਦੋਂ ਦੇਸ਼ ਬਣ ਗਿਆ, ਇੱਕ ਨੇਸ਼ਨ ਬਣ ਗਿਆ ਤਾਂ ਉਹ ਮੁੱਕਰ ਗਏ, ਉਹਦੀਆਂ ਪ੍ਰੀਕਾਸ਼ਨਸ ਲਈਆਂ ਜਾ ਸਕਦੀਆਂ। ਪਰ ਰਿਲੇਸ਼ਨਸ਼ਿਪ ਬਹੁਤ ਸੋਹਣੇ ਮਾਸਟਰ ਤਾਰਾ ਸਿੰਘ ਨੇ ਇੱਕ ਆਪਦੇ ਲੇਖ ਵਿੱਚ ਸੰਤ ਸਿਪਾਹੀ ਦੇ ਵਿੱਚ ਡਿਫਾਈਨ ਕੀਤੀ ਹੈ 46 ਦੇ ਵਿੱਚ, ਕਿ ਸਾਨੂੰ ਮੁਸਲਮਾਨ ਨਾਲ ਕਿਹੋ ਜਿਹਾ ਰਿਲੇਸ਼ਨਸ਼ਿਪ ਰੱਖਣਾ ਹੈ ਅਤੇ ਹਿੰਦੂ ਨਾਲ ਕਿਹੋ ਜਿਹਾ ਰੱਖਣਾ ਹੈ, ਅਤੇ ਕਿਹੜੀ ਇੱਕ ਵਿੱਚ ਜਮਾਤ ਹੈ ਜਿਹੜੀ ਸਾਨੂੰ ਖਾਣਾ ਚਾਹੁੰਦੀ ਹੈ, ਉਹਨਾਂ ਨੇ ਮਤਲਬ ਡਿਫਾਈਨ ਕੀਤੇ ਸੀ। ਤਾਂ ਕਿਵੇਂ ਨਾ ਕਿਵੇਂ ਉਹ ਰਿਲੇਸ਼ਨਸ਼ਿਪ ਰੱਖਣੇ ਪੈਣੇ ਆ।
ਇਹ ਵੀ ਆਪਾਂ ਜਿਵੇਂ ਪਹਿਲਾਂ ਕਿਹਾ ਕਿ ਇੱਕ ਫੈਕਟਰ ਤਾਂ ਜੀਓਪੋਲਿਟੀਕਲ ਸੀ, ਇੱਕ ਫੈਕਟਰ ਆਈਡੀਓਲੋਜੀਕਲ ਵੀ ਸੀ ਕਿ ਆਰਐਸਐਸ ਦੇ ਜਿਹੜੇ ਸਾਵਰਕਰ ਹਰਿਆਂ ਦਾ ਜਿਹੜਾ ਆਈਡੀਆ ਹੈ ਅਖੰਡ ਭਾਰਤ ਦਾ, ਉਹਦੇ ਵਿੱਚ ਜਿਹੜਾ ਸਿੱਖ ਹੈਗਾ ਇੱਕ ਇੰਟੈਗਰਲ ਪਾਰਟ ਆ ਉਹਨਾਂ ਦਾ, ਤਾਂ ਉਹ ਸਿੱਖ ਨੂੰ ਖਤਮ ਨਹੀਂ ਕਰ ਸਕਦੇ। ਉਹ ਚਾਹੁੰਣਗੇ ਕਿ ਇਹ ਰਿਲੇਸ਼ਨਸ਼ਿਪ ਸਾਡਾ ਇੱਥੇ ਠੀਕ ਰਵੇ। ਹੁਣ ਉਹਨੂੰ ਕਿਵੇਂ ਅਸੀਂ ਮੈਨੇਜ ਕਰਕੇ ਆਪਦੀ ਕਮਿਊਨਿਟੀ ਨੂੰ ਬੈਟਰ ਕਰ ਸਕਦੇ ਹਾਂ, ਉਹ ਮੈਨੇਜ ਕਰਨਾ ਹੀ ਸਾਡੀ ਪੋਲੀਟਿਕਸ ਹੈਗੀ। ਕਿਉਂਕਿ ਆਫਟਰ ਆਲ ਰਿਲੇਸ਼ਨਸ਼ਿਪਸ ਤਾਂ ਇਹ ਨੇਬਰਸ ਤਾਂ ਤੁਹਾਡੇ ਨੇਬਰਸ ਰਹਿਣਗੇ ਨਾ, ਉਹਨਾਂ ਨੂੰ ਪੋਲੀਟਿਕਸ ਨੂੰ ਮੈਨੇਜ ਕਰਨਾ ਤਾਂ ਕਿੰਨਾ ਕੁ ਅਸਰਟ ਕਰਨਾ ਹੈ, ਕਿੰਨੇ ਕੁ ਐਗਰੈਸਿਵ ਹੋਣਾ ਹੈ, ਕਿੱਥੇ ਮਤਲਬ ਉਹਨਾਂ ਨਾਲ ਕਿੱਥੇ ਬਹਿਣਾ ਹੈ, ਉਹ ਵੇਖਣਾ ਪਊਗਾ। ਅਤੇ ਉਹ ਤੁਹਾਡੀ ਅਸਟਿਊਟ ਲੀਡਰਸ਼ਿਪ ਦੀ ਕੁਆਲਿਟੀ ਹੋਣੀ ਚਾਹੀਦੀ ਆ। ਬਿਲਕੁਲ ਮਤਲਬ ਕਿਸੇ ਨੂੰ ਪੋਲੀਟੀਕਲੀ ਅਨਟੱਚੇਬਲ ਨਾ ਕਰੋ ਅਤੇ ਕਿਸੇ ਵੱਲ ਉਲਾਰ ਵੀ ਨਾ ਹੋਵੋ ਕਿ ਵੀ ਇਹ ਤਾਂ ਜਿਵੇਂ ਇਹ ਸਾਰਾ ਕੁਛ ਹੋ ਗਿਆ। ਮਤਲਬ ਇਸ ਭਾਵਨਾ 'ਚੋਂ ਨਿਕਲ ਕੇ ਇੱਕ ਪੋਲੀਟਿਕਸ ਡਿਵੈਲਪ ਕਰਨ ਦੀ ਲੋੜ ਹੈ। ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਇਹਨਾਂ ਸਾਰੇ ਸਵਾਲਾਂ ਦੇ ਉੱਤੇ ਇਹ ਗੱਲਬਾਤ ਕਰਨ ਦੇ ਲਈ। ਅਤੇ ਕਿਸਾਨ ਸੰਘਰਸ਼ ਬੇਸਿਕਲੀ ਜਿਹੜਾ ਸਿੱਖ ਸੰਘਰਸ਼, ਜਿਵੇਂ ਸਿੱਖਾਂ ਨੇ ਆਪਣੀ ਹੋਂਦ ਦਾ ਮਸਲਾ ਬਣਾ ਕੇ ਇਸ ਨੂੰ ਲੜਿਆ ਅਤੇ ਉਸ ਦੀ ਜਿਵੇਂ ਜਿੱਤ ਹੋਈ ਆ ਅਤੇ ਉਸ ਦੀਆਂ ਜਿਹੜੀਆਂ ਇੰਪਲੀਕੇਸ਼ਨਸ ਨੇ, ਉਸ ਦੇ ਜਿਹੜੇ ਅੱਗੇ ਇਫੈਕਟਸ ਜਿਹੜੇ ਆ ਜਿਵੇਂ ਦੇ ਪੈ ਸਕਦੇ ਆ, ਉਹਦੇ ਬਾਰੇ ਅਸੀਂ ਗੱਲਬਾਤ ਕੀਤੀ ਆ। ਅਤੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਵੇਗੀ ਅਤੇ ਅਗਲੀ ਵਾਰ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਵਿਸ਼ੇ ਦੇ ਉੱਤੇ ਕਿਸੇ ਹੋਰ ਮਹਿਮਾਨ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।